दर्शकों ब्रेक के बाद थोड़ा स्वागत है जी। डॉक्टर साहब साडे कोल पहली ईमेल आई है टोरंटो तो वीर चरणजीत सिंह जी दी ए लिखते हैं डॉक्टर अमरजीत सिंह जी वाहिगुरू जी का खालसा वाहिगुरू जी की फतेह। सिख इस गल ते तकरीबन सहमत हैं कि 1947 तो बाद भारतीय सिस्टम सिखां दे हक विच नहीं भुगतिया। सिख इस नाल भी तकरीबन सहमत हैं कि यह सिस्टम अज भी सिखां दे हक विच नहीं भुगत रहा। ਇਹ ਗੱਲਾਂ ਸਿੱਖਾਂ ਨੂੰ ਇਹ ਗੱਲ ਸਿੱਖਾਂ ਨੂੰ ਸਮਝਣੀ ਇੰਨੀ ਔਖੀ ਕਿਉਂ ਹੋਈ ਪਈ ਹੈ? ਇਹ ਇੱਕ ਸਿਸਟਮ ਭਵਿੱਖ ਵਿੱਚ ਵੀ ਸਿੱਖਾਂ ਦੇ ਹੱਕ ਵਿੱਚ ਨਹੀਂ ਭੁਗਤੇਗਾ ਜੀ ਡਾਕਟਰ ਸਾਹਿਬ। ਕਈ ਵਾਰ ਬੜੇ ਥੋੜੇ ਸ਼ਬਦਾਂ 'ਚ ਬਹੁਤ ਡੂੰਘੀ ਗੱਲ ਕਹੀ ਜਾਂਦੀ ਹੈ ਔਰ ਵੀਰ ਚਰਨਜੀਤ ਸਿੰਘ ਹੋਰਾਂ ਨੇ ਬੜਾ ਅੱਛਾ ਜਿਹੜਾ 67-68 ਸਾਲ ਦਾ ਜੇ ਅਸੀਂ ਉਸ ਤੋਂ ਪਹਿਲਾਂ ਦੀ ਗੱਲ ਨਾ ਵੀ ਕਰੀਏ ਕਿ 47 ਤੋਂ ਬਾਅਦ ਜੋ ਸਿੱਖਾਂ ਨਾਲ ਹੋਇਆ ਅੱਜ ਵੱਡੀ ਗਿਣਤੀ ਦੇ ਬਾਵਜੂਦ ਇੱਕ ਤਬਕਾ ਅੱਜ ਵੀ ਹੋਏਗਾ ਕਿ ਦੇਖੋ ਜੀ ਸਿੱਖ ਪ੍ਰਧਾਨ ਮੰਤਰੀ ਬਣ ਗਿਆ, ਫੌਜੀ ਜਨਰਲ ਬਣ ਗਏ, ਫਲਾਣਾ ਹੋ ਗਿਆ, ਢਿਮਕਾ ਹੋ ਗਿਆ ਜੀ। ਲੇਕਿਨ ਇਸ ਬਾਰੇ ਕੋਈ ਦੋ ਰਾਵਾਂ ਬਹੁਤੀਆਂ ਨਹੀਂ ਜਿਹੜੇ ਵੀ ਥੋੜੇ ਬਹੁਤ ਸੰਜੀਦਾ ਕਿਸਮ ਦੇ ਲੋਕ ਨੇ ਕਿ ਸਿੱਖਾਂ ਦੇ ਨਾਲ ਧੱਕਾ ਹੋਇਆ ਆਜ਼ਾਦ ਭਾਰਤ ਸੋ ਕਾਲਡ ਆਜ਼ਾਦ ਜੀ। ਫਿਰ ਜਦੋਂ ਤੁਸੀਂ ਇਹ ਪੁੱਛੋਗੇ ਕਿ ਵੀ ਪਹਿਲਾਂ ਤਾਂ ਇੱਕ ਕਲਾਸ ਸੀ ਜਿਹੜੀ ਅੱਜ ਵੀ ਬਾਦਲ ਜਿਹਦਾ ਰਾਗ ਲਾਪਦਾ ਜੀ ਕਾਂਗਰਸ 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 ਹਾਂਜੀ ਗਾਂਧੀ ਨਹਿਰੂ ਅਸੀਂ ਵੀ ਕਹਿੰਦੇ ਰਹੇ ਕਿਉਂਕਿ ਰਾਜ ਹੀ ਉਹਨਾਂ ਦਾ ਸੀ। ਇੰਦਰਾ ਗਾਂਧੀ ਪਹਿਲਾਂ ਉਹਦੇ ਪਿਓ ਉਹਦਾ ਨਹਿਰੂ ਜਵਾਹਰ ਲਾਲ ਨਹਿਰੂ ਫਿਰ ਉਹਦਾ ਮੁੰਡਾ ਜੀ। ਪਰ ਉਸ ਤੋਂ ਬਾਅਦ ਬਦਲਿਆ ਕੰਮ ਰਾਜੀਵ ਗਾਂਧੀ ਤੋਂ ਬਾਅਦ ਫਿਰ ਕਿੰਨੇ ਪ੍ਰਾਈਮ ਮਿਨਿਸਟਰ ਜਿਨ੍ਹਾਂ ਦੇ ਵਿੱਚ ਈਵਨ ਵੀਪੀ ਸਿੰਘ ਵਰਗਾ ਚੰਦਰ ਸ਼ੇਖਰ ਵਰਗਾ ਜਿਹਨੂੰ ਸਿੱਖ ਸਮਝਦੇ ਸੀ ਕਿ ਵੀ ਸਾਡਾ ਦੋਸਤ ਹੈ ਉਹ ਵੀ ਬੀਤ ਗਏ ਔਰ ਨਹੀਂ ਹੁਣ ਅੱਜ ਮੋਦੀ ਤੇ ਗੱਲ ਆ ਗਈ। ਸੋ ਸਿੱਖ ਸਮਝਦੇ ਨੇ ਕਿ ਵੀ ਅੱਜ ਵੀ ਸਿਸਟਮ ਸਾਡੇ ਹੱਕ 'ਚ ਨਹੀਂ ਭੁਗਤ ਰਹੇ ਔਰ ਪੰਜਾਬ ਦਾ ਹੁਣ ਅਰੁਣ ਜੇਤਲੀ ਅੰਮ੍ਰਿਤਸਰ ਆਉਂਦਾ ਹੈ ਬਾਦਲ ਜਿਹੜਾ ਡਰਾਮੇਬਾਜ਼ੀ ਕਰਦੇ ਆ ਜੀ ਸਰਹੱਦੀ ਪੈਕੇਜ ਖੇਤੀਬਾੜੀ ਮਾਹਿਰਾਂ ਦੀ ਕਮੇਟੀ ਬਣਾਓ ਇਹ ਉਹ ਕਹਿੰਦਾ ਖੇਤੀਬਾੜੀ ਛੱਡੋ ਮੁੰਡਿਆਂ ਨੂੰ ਤੁਸੀਂ ਵਧੀਆ ਮੁੰਡਿਆਂ ਕੁੜੀਆਂ ਨੂੰ ਪੜ੍ਹਾਈ ਕਰਾਓ ਵਧੀਆ ਹੋਰ ਕਿੱਤੇ ਕਰੋ ਕੀ ਰੱਖਿਆ ਖੇਤੀ 'ਚ ਜੀ। ਸੋ ਇਹ ਸਾਹਮਣੇ ਹੈ ਕਿ ਵੀ ਅੱਜ ਕੀ ਹੈ ਪਰ ਜਿਹੜੀ ਗੱਲ ਉਹਨਾਂ ਨੇ ਕੀਮਤ ਕਹੀ ਕਿ ਵੀ ਇਹ ਕਿਉਂ ਉਹ ਮੰਨਣ ਲਈ ਇਨਕਾਰੀ ਨਹੀਂ ਕਿ ਇਹ ਸਿਸਟਮ ਭਵਿੱਖ 'ਚ ਵੀ ਸਾਡੇ ਹੱਕ 'ਚ ਨਹੀਂ ਭੁਗਤਣਾ ਬੀਤੇ 'ਚ ਨਹੀਂ ਭੁਗਤਿਆ ਅੱਜ ਨਹੀਂ ਭੁਗਤ ਰਿਹਾ ਤੇ ਜੇ ਤੁਸੀਂ ਇਹ ਮੰਨੋਗੇ ਕਿ ਭਵਿੱਖ 'ਚ ਨਹੀਂ ਭੁਗਤ ਰਿਹਾ ਫਿਰ ਤੁਹਾਨੂੰ ਹੋਏਗਾ ਵੀ ਫਿਰ ਇਲਾਜ ਕੀ ਹੈ ਜੀ। ਤੇ ਫਿਰ ਹੋਏਗਾ ਵੀ ਤੁਹਾਡੇ ਕੋਲ ਆਪਣਾ ਸਿਸਟਮ ਹੋਣਾ ਚਾਹੀਦਾ ਉਹੀ ਦਾ ਇਲਾਜ ਆਪਣੇ ਸਿਸਟਮ ਦਾ ਨਾਂ ਖਾਲਿਸਤਾਨ ਹੈ। ਹੁਣ ਜਿਹੜਾ ਇਹਨਾਂ ਦਾ ਕਹਿਣਾ ਵੀ ਇਹ ਕਿਉਂ ਨਹੀਂ ਸਮਝ ਆਉਂਦੀ ਗੱਲ ਇਹ ਨਹੀਂ ਹੈ ਕਿ ਸਮਝ ਨਹੀਂ ਆਉਂਦੀ ਗੱਲ ਇਹ ਹੈ ਕਿ ਤੱਤੇ ਰੇਤੇ ਤੇ ਪੈਰ ਰੱਖਣਾ ਬੜਾ ਔਖਾ ਹੈ ਜੀ। ਔਰ ਇੱਕ ਵੱਡਾ ਤਬਕਾ ਸਾਡਾ ਆਰਾਮ ਪ੍ਰਸਤ ਐਆਸ਼ ਡੇ ਟੂ ਡੇ ਲਾਈਫ ਦੇ ਵਿੱਚ ਜਿਹੜਾ ਹੈ ਉਹ ਪਲੇਸ਼ਰ ਡਰਾ ਕਰਨਾ ਇਸ ਤੋਂ ਬਿਯੋਂਡ ਉਹਨਾਂ ਦੀ ਆਪਣਾ ਘਰ ਕੁਨਬਾ ਆਪਣੇ ਬੱਚੇ ਬੱਚੀਆਂ ਆਪਣਾ ਜਿਹੜਾ ਪਾਰਟ ਹੈ ਉਸ ਤੋਂ ਬਿਨਾਂ ਜਿਹੜਾ ਸਾਡਾ ਇਹ ਪਾਰਟ ਸੀ ਕਿ ਭਾਈ ਜਦੋਂ ਇੱਕ ਸ਼ਖਸੀ ਰਹਿਣੀ ਹੈ ਇੱਕ ਪੰਥਕ ਰਹਿਣੀ ਹੈ ਪੰਥ ਜਦੋਂ ਹੁਣ ਅੰਮ੍ਰਿਤ ਛਕਾਣਾ ਜਾਂ ਅੰਮ੍ਰਿਤ ਛਕਣਾ ਇਹ ਕੋਈ ਮਹਿਜ਼ ਇੱਕ ਰਿਚੁਅਲ ਨਹੀਂ ਹੈ ਕਿ ਵੀ ਇੱਕ ਰਸਮ ਉਦੋਂ ਇਕਰਾਰਨਾਮਾ ਇਹ ਹੁੰਦਾ ਸੀ ਕਿ ਵੀ ਅੱਜ ਤੋਂ ਤੁਹਾਡਾ ਸਿਰ ਗੁਰੂ ਪੰਥ ਦੀ ਅਮਾਨਤ ਹੈ ਗੁਰੂ ਦੀ ਅਮਾਨਤ ਹੈ ਇਸ ਦੇ ਲਈ ਜਿਹੜਾ ਉਹ ਤੁਸੀਂ ਤਿਆਰ ਰਹਿਣਾ ਜਦੋਂ ਵੀ। ਸੋ ਮਤਲਬ ਇਹ ਸੀ ਕਿ ਜੇ ਸੱਚਮੁੱਚ ਤੁਸੀਂ ਇਸ ਸਪਿਰਿਟ ਦੇ ਨਾਲ ਜੀਓ ਕਿ ਭਾਈ ਠੀਕ ਹੈ ਇਸ ਜਾਂ ਕੀ ਤੋਂ ਕੋਈ ਬਾਤ ਨਹੀਂ ਇਹ ਜਾਨ ਤੋਂ ਆਣੀ ਜਾਣੀ ਹੈ ਇਹ ਤਾਂ ਆਣ ਜਾਣ ਵਾਲੀ ਚੀਜ਼ ਹੈ ਅਲਟੀਮੇਟਲੀ ਸਿਧਾਂਤ ਹੈ ਔਰ ਸਿੱਖੀ ਹੈ ਔਰ ਸਿੱਖ ਪੰਥ ਦੀ ਆਨ ਸ਼ਾਨ ਹੈ ਜਿਹਦੇ ਲਈ ਅਸੀਂ ਜਿਹੜਾ ਖਲੋਣਾ ਕੁਰਬਾਨ ਹੋਣਾ ਫਿਰ ਤਾਂ ਇਹ ਸਮਝਣ 'ਚ ਕੋਈ ਔਖ ਨਹੀਂ ਹੁੰਦੀ ਪਰ ਜਦੋਂ ਅਪਰੋਚ ਇਹ ਹੋਣੀ ਹੈ ਕਿ ਬਈ ਅਸੀਂ ਜਿਹੜਾ ਆਪਣੀ ਸਾਡੀ ਕਿਤੇ ਪਰਿਵਾਰਕ ਸੁੱਖ ਸ਼ਾਂਤੀ ਭੰਗ ਨਾ ਹੋ ਜਾਏ ਕਿਤੇ ਸਾਡਾ ਕੋਈ ਨੁਕਸਾਨ ਨਾ ਹੋ ਜਾਏ ਨਹੀਂ ਅਸੀਂ ਤਾਂ ਇਹ ਨਹੀਂ ਗੱਲ ਕਿ ਵੀ ਅਸੀਂ ਭਵਿੱਖ ਦੇ ਸਿਸਟਮ ਨੂੰ ਬਣਾਉਣਾ ਨਹੀਂ ਚਾਹੁੰਦੇ। ਬਹੁਤ ਵਾਰ ਇਹ ਕੈਂਪਾਂ ਦੇ ਹਵਾਲੇ ਨਾਲ ਦੇਖਿਆ ਕਿ ਵੀ ਜਦੋਂ ਕੁਛ ਕੈਂਪ ਨੇ ਜਿਨ੍ਹਾਂ ਦੇ ਵਿੱਚ ਜਦੋਂ ਬੱਚੇ ਆਉਂਦੇ ਨੇ ਉਹਨਾਂ ਨੂੰ 84 ਔਰ ਕੀ ਹੋਇਆ ਜਾਂ ਸਿੱਖਾਂ ਦੀ ਡੈਸਟਨੀ ਬਾਰੇ ਦੱਸਿਆ ਜਾਂਦਾ ਹੈ ਉਹ ਜਾ ਕੇ ਜਦੋਂ ਮਾਪਿਓ ਨੂੰ ਕਹਿੰਦੇ ਨੇ ਕਿ ਜੀ ਇਹ ਗੱਲਾਂ ਤਾਂ ਤੁਸੀਂ ਸਾਨੂੰ ਦੱਸੀਆਂ ਹੀ ਨਹੀਂ ਤੇ ਉਹ ਕਈ ਵਾਰੀ ਕੁਝ ਹਾਲਤਾਂ 'ਚ ਕੁਝ ਪੇਰੈਂਟਸ ਕੈਂਪਰਸ ਨੂੰ ਜਿਨ੍ਹਾਂ ਨੇ ਕੈਂਪ ਆਰਗੇਨਾਈਜ਼ ਉਹਨਾਂ ਨੂੰ ਕਨਫਰੰਟ ਕਰਦੇ ਨੇ ਕਿ ਜੀ ਅਸੀਂ ਤਾਂ ਆਪਣੇ ਬੱਚੇ ਤੁਹਾਡੇ ਕੋਲ ਭੇਜੇ ਸੀ ਕਿ ਮਾੜੀ ਮੋਟੀ ਪੰਜਾਬੀ ਸਿੱਖ ਲੈਣਗੇ ਮਾੜਾ ਮੋਟਾ ਭੰਗੜਾ ਭੁੰਗੜਾ ਗਿੱਧਾ ਗੁੱਧਾ ਆ ਜਾਏ ਥੋੜੇ ਜਿਹੇ ਪੰਜਾਬੀ ਨਾਲ ਰਹਿਣ ਤੁਸੀਂ ਤਾਂ ਇਹਨਾਂ ਨੂੰ ਅੱਤਵਾਦ ਸਿਖਾ ਰਹੇ ਜੀ। ਹੁਣ ਜਦੋਂ ਇਸ ਲੈਵਲ ਤਾਂ ਇੱਕ ਪਾਸੇ ਅਸੀਂ ਯਹੂਦੀਆਂ ਦੀ ਗੱਲ ਕਰਦੇ ਹਾਂ 3000 ਸਾਲ ਦੀ ਪਰਸੀਕਿਊਸ਼ਨ ਪਾਸ ਓਵਰ ਔਰ ਉਹਨਾਂ ਦੇ ਵਿੱਚੋਂ ਆਪਣੇ ਬੱਚਿਆਂ ਨੂੰ ਸੁਣਾਉਂਦੇ ਨੇ ਵੀ ਉਹਨਾਂ ਦੇ ਨਾਲ ਕੀ ਹੋਇਆ। ਹੁਣ ਸਾਡੀ ਅਰਦਾਸ ਦਾ ਕੀ ਮਤਲਬ ਸੀ
ਜਿਹੜੀ ਅਰਦਾਸ ਸ਼ਹੀਦਾਂ ਦੀ ਔਰ ਸਾਡੀ ਕੁਰਬਾਨੀਆਂ ਦਾ ਇਤਿਹਾਸ ਹੈ ਕਿ ਤੁਹਾਨੂੰ ਯਾਦ ਰਹੇ ਕਿ ਤੁਹਾਡੇ ਨਾਲ ਕੀ ਹੋਇਆ। ਲੇਕਿਨ ਇਹ ਜਿਹੜਾ ਕਬੀਰ ਮਨ ਜਾਣਤ ਸਭ ਬਾਤ, ਜਾਣਤ ਹੀ ਔਗਣ ਕਰੇ, ਕਾਹੇ ਕੀ ਕੁਸ਼ਲਾਤ, ਹਾਥ ਦੀਪ ਕੂਏ ਪਰੇ। ਇਹ ਸੁੱਤੇ ਨਹੀਂ ਹੋਏ, ਇਹ ਘੇਸ ਵੱਟੀ ਹੋਈ ਹੈ ਨਾ। ਔਰ ਇਹ ਉਹ ਤਬਕਾ, ਇਹਨਾਂ ਨੂੰ ਸਭ ਨੂੰ ਇਹ ਪਤਾ ਹੈ ਕਿ ਵੀ ਅਲਟੀਮੇਟਲੀ ਸੋਲੂਸ਼ਨ ਕੀ ਹੈ। ਔਰ ਮੈਂ ਸਮਝਦਾ ਵੀ ਫਿਰ ਵੀ ਜੇ ਇੱਕ ਵੱਡੀ ਗਿਣਤੀ ਬੇਈਮਾਨ ਵੀ ਹੋ ਜਾਏਗੀ ਜਾਂ ਆਪਣੇ ਸੁੱਖਾਂ 'ਚ ਪਈ ਹੋਈ ਹੈ, ਕੋਈ ਗੱਲ ਨਹੀਂ ਹੈ। ਇਹ ਜਿਵੇਂ ਡਾਕਟਰ ਚੌਹਾਨ ਨੇ ਉਸ ਐਡ 'ਚ ਕਿਹਾ ਸੀ ਕਿ ਸਿੱਖਸ ਹੈਵ ਏ ਡੈਸਟਨੀ। ਜੀ ਜੀ, ਸਾਡਾ ਭਵਿੱਖ ਹੈ, ਉਹ ਗੁਰੂ ਨੇ ਲਿਖਿਆ ਹੋਇਆ, ਤੇ ਜਿਨ੍ਹਾਂ ਦੇ ਸਿਰ ਤੇ ਗੁਰੂ ਨੇ ਹੱਥ ਰੱਖਿਆ ਉਹਨਾਂ ਨੇ ਹਰ ਤੰਗ ਦਸਤੀ 'ਚ, ਹਰ ਔਖ 'ਚੋਂ ਜਿਹੜਾ ਹੈ ਉਹਨਾਂ ਨੇ ਅੱਗੇ ਨਿਕਲ ਜਾਣੇ, ਉਸ ਨੂੰ ਉਹਨਾਂ ਨੇ ਓਵਰਕਮ ਕਰਨਾ। ਔਰ ਗੁਰੂ ਦਾ ਇਹ ਇਕਰਾਰਨਾਮਾ ਹੈ ਪੰਥ ਦੇ ਨਾਲ, ਸਾਨੂੰ ਬਾਦਸ਼ਾਹਤ ਗੁਰੂ ਨੇ ਦਿੱਤੀ ਹੋਈ ਹੈ। ਥੋੜੇ ਰਹਿ ਜਾਈਏ, ਗਿਣਤੀ ਦੇ ਰਹਿ ਜਾਣ ਸਿੰਘ ਸਿੰਘਣੀਆਂ, ਉਹਨਾਂ ਨੇ ਅੱਜ ਵੀ ਝੰਡਾ ਚੁੱਕਿਆ ਹੋਇਆ, ਇਹ ਤਾਂ ਨਹੀਂ ਹੈ। ਹਾਲਾਂ ਤੰਗ ਦਸਤੀਆਂ ਕੋਈ ਘੱਟ ਨਹੀਂ ਨੇ। ਜਦੋਂ ਖਾਸ ਤੌਰ ਤੇ ਤੁਸੀਂ ਆਪਣਿਆਂ ਦੇ ਹੱਥੋਂ ਜ਼ਲੀਲ ਹੁੰਦੇ ਹੋ, ਆਪਣਿਆਂ ਦੇ ਹੱਥੋਂ ਤੁਸੀਂ ਅਪਮਾਨਿਤ ਹੁੰਦੇ ਹੋ, ਜਾਂ ਤੁਹਾਡੀ ਸਭ ਤੋਂ ਵੱਡੀ ਰੁਕਾਵਟ ਜਾਂ ਸਭ ਤੋਂ ਜ਼ਿਆਦਾ ਵਿਰੋਧਤਾ ਤੁਹਾਡੇ ਆਪਣੇ ਕਰਦੇ ਨੇ ਜੀ, ਤੇ ਉਹ ਤਾਂ ਹੁੰਦਾ, ਉਹ ਤਾਂ ਫਿਰ ਉਹ ਜਿਵੇਂ ਇੱਕ ਪਪੂਲਰ ਪੰਜਾਬੀ ਦਾ ਸ਼ੇਅਰ ਰਿਹਾ ਕਿ ਵੀ ਸੱਜਣਾ ਨੇ ਫੁੱਲ ਮਾਰਿਆ, ਸਾਡੀ ਰੂਹ ਅੰਬਰਾਂ ਤੱਕ ਰੋਈ, ਲੋਕਾਂ ਮਾਰੇ ਪੱਥਰਾਂ ਦੀ ਸਾਨੂੰ ਪੀੜ ਰੱਤੀ ਨਾ ਹੋਈ ਜੀ। ਔਰ ਇਹ ਉਹਦੇ ਨਾਲ ਮਨਸੂਰ ਦੇ ਨਾਲ ਇਸ ਨੂੰ ਜੋੜ ਕੇ ਕਿਹਾ ਜਾਂਦਾ ਕਿ ਮਨਸੂਰ ਜਿਹਨੂੰ ਫਾਂਸੀ ਦਿੱਤੀ ਗਈ, ਸਜ਼ਾ ਸੀ ਵੀ ਇਹਨੂੰ ਸੰਗਸਾਰ ਪਹਿਲਾਂ ਕਰੋ, ਪੱਥਰ ਮਾਰੋ ਇਹਦੇ ਤੇ ਉਹਦਾ ਜਿਹੜਾ ਚੇਲਾ ਸ਼ਾਇਦ ਸ਼ਿਬਲੀ, ਉਹ ਵੀ ਕਰਾਊਡ 'ਚ ਖੜਾ ਹੈ। ਹੁਣ ਸਿਪਾਹੀ ਵੀ ਦੇਖ ਰਹੇ ਨੇ ਕੌਣ ਪੱਥਰ ਮਾਰਦਾ ਕਿ ਨਹੀਂ ਮਾਰਦਾ। ਪੱਥਰ ਵੱਜ ਰਹੇ ਨੇ, ਮਨਸੂਰ ਹੱਸਦਾ ਹੱਸਦਾ ਜਾ ਰਿਹਾ। ਸ਼ਿਬਲੀ ਨੇ ਨੇੜਿਓਂ ਉਹਦੇ ਕੋਲ ਮੁੱਠ ਨੂੰ ਕੁੱਟੀ ਹੋਈ ਹੈ, ਉਹਨੇ ਇਹ ਦੱਸਣ ਲਈ ਕਿ ਮੈਂ ਵੀ ਉਹ ਲਾ ਰਿਹਾ, ਉਹ ਫੁੱਲ ਸੀ, ਉਹਨੇ ਐ ਫੁੱਲ ਸੁੱਟਿਆ, ਉਹਨੂੰ ਲੱਗਾ, ਉਹਨੇ ਪਿੱਛੇ ਮੁੜ ਕੇ ਦੇਖਿਆ, ਰੁਕ ਗਿਆ, ਔਰ ਉਹਦੇ ਬਾਅਦ ਉਹਨੇ ਬੜੀ ਹੈਰਤ ਦੇ ਨਾਲ ਦੇਖਿਆ। ਉਹਨੇ ਕਿਹਾ ਵੀ ਤੂੰ, ਕਿ ਵੀ ਇਨ ਦਾ ਐਂਡ ਕਿ ਵੀ ਤੂੰ ਵੀ ਉਸ ਇਹਨਾਂ ਦੇ ਨਾਲ ਰਲ ਕੇ ਇਹਨਾਂ ਦੇ ਹੁਕਮ ਨੂੰ ਮੰਨਿਆ, ਭਾਵੇਂ ਫੁੱਲ ਹੀ ਮਾਰਿਆ ਹੈ ਨਾ। ਸੋ ਇਹ ਹੁੰਦਾ ਬਹੁਤ ਵਾਰੀ ਤੁਹਾਡੀ ਆਪਣਿਆਂ ਦੀ ਕੋਈ ਗੱਲ, ਕਈ ਗੱਲ ਪੀੜ ਦਿੰਦੀ ਹੈ, ਔਰ ਰੁਕਾਵਟ ਸਭ ਤੋਂ ਜ਼ਿਆਦਾ ਆਪਣੇ ਹੀ ਖੜੇ ਕੀਤੇ ਹੋਏ ਨੇ ਉਹਨਾਂ ਨੇ। ਦੁਸ਼ਮਣ ਸਾਮਦਾਮ ਦੰਡ ਭੇਦ ਵਾੜੇ, ਉਹਨਾਂ ਨੇ ਭੇਦ ਪੈਦਾ ਕੀਤਾ ਹੈ, ਫੁੱਟ ਪੈਦਾ ਕੀਤੀ ਹੈ। ਲੇਕਿਨ ਅਲਟੀਮੇਟਲੀ ਸਾਡੀ ਡੈਸਟਨੀ ਹੈ, ਰਾਜ ਕਰੇਗਾ ਖਾਲਸਾ, ਆਕੀ ਰਹੇ ਨਾ ਕੋਏ, ख्वार होए सब मिलेंगे, बचे शरण जो होए। खालसे ने दरियाए जमुना तो वाघा तक एक बादशाहत कायम करनी है, खालिस्तान कायम करना है। कोई दुनिया की ताकत जिवें ऐड सी कि नो पावर ऑन अर्थ कैन स्टॉप सिक्स फ्रॉम विनिंग देयर राइट टू सॉवरेनिटी। जी डॉक्टर साहब बिल्कुल इस तरह ने ब्रेक व्यूअर्स दसाना इस तरह जुड़े रहो, मिलते हैं आफ्टर दिस शॉर्ट ब्रेक।